ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦਿਨ ਭਰ ਦੇਸ਼ ਭਰ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚਰਚਿਤ ਖਬਰਾਂ ਰਹੀਆਂ ਨੇ ਉਹਨਾਂ ਤੇ ਚਰਚਾ ਕਰੀਦੀ ਹੈ ਤੇ ਚਰਚਾ ਕਰਦਿਆਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਸਭ ਤੋਂ ਪਹਿਲਾਂ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਆ ਮਿੰਟੂ ਜੀ ਖਬਰਾਂ ਦਾ। ਤਾਂ ਲੋਕਲ ਬਾਡੀ ਚੋਣਾਂ ਜਿਹੜੀਆਂ ਇਸ ਸਮੇਂ ਕਾਗਜ਼ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਬਹੁਤ ਤਗੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਕਿਤੇ ਤਾਂ ਐਮਐਲਏਆਂ ਨੂੰ ਧੋਇਆ ਜਾ ਰਿਹਾ ਹੈ, ਸਾਬਕਾ ਮੰਤਰੀਆਂ ਨੂੰ ਧੋਇਆ ਜਾ ਰਿਹਾ ਹੈ, ਜਿਹੜਾ ਕਿ ਅਸੀਂ ਵੀ ਉਸ ਦੀ ਨਿੰਦਾ ਕਰਦੇ ਹਾਂ। ਇਹ ਜ਼ਾਬਤੇ 'ਚ ਰਹਿ ਕੇ ਹਰੇਕ ਚੀਜ਼ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਕਿਸੇ ਚੀਜ਼ ਦਾ ਵਿਰੋਧ ਵੀ ਕਰਨਾ ਹੈ ਉਹ ਵੀ, ਤੇ ਜੇਕਰ ਤੁਸੀਂ ਕੋਈ ਆਪਣੀ ਗੱਲ ਵੀ ਰੱਖਣੀ ਹੈ। ਤੇ ਦੂਜੇ ਪਾਸੇ ਮਜੀਠੇ ਤੋਂ ਵੀ ਤਸਵੀਰਾਂ ਆਈਆਂ ਜਿੱਥੇ ਮਜੀਠੀਆ ਹੁਣੇ ਤਲਖ ਨਜ਼ਰ ਆਏ। ਇੱਧਰ ਮੈਂ ਹੁਣੇ ਹੀ ਦੇਖ ਰਿਹਾ ਸੀ ਨਵੇਂ ਸ਼ਹਿਰ ਦੇ ਵਿੱਚ ਵੀ ਰਾਤ ਦਾ ਇਹ ਧਰਨਾ ਹੁਣ ਵੀ ਧਰਨਾ ਲਾ ਕੇ ਬੈਠੇ ਹੋਏ ਨੇ। ਰਾਤ ਹਨੇਰਾ ਹੋਣ ਦੇ ਬਾਵਜੂਦ ਵੀ ਭਾਈ ਕੈਂਸਲ ਜਿਹੜੇ ਕੀਤੇ ਨੇ ਪੇਪਰ ਕਿਸ ਆਧਾਰ ਤੇ ਕੀਤੇ ਨੇ ਇਹ ਦੱਸੋ। ਇਹ ਚੱਲੀ ਕੀ ਜਾਂਦਾ ਹੈ ਜੀ। ਇਹ ਚੋਣ ਸੁਧਾਰਾਂ ਦਾ ਹਰ ਵਾਰ ਰੌਲਾ ਪੈਂਦਾ ਹੈ ਦੇਸ਼ ਭਰ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਵੀ ਭਾਈ ਅਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਨੰਬਰ ਦੇ ਹਿਸਾਬ ਦੇ ਨਾਲ। ਪਰ ਜਦੋਂ ਵੀ ਕੋਈ ਚੋਣਾਂ ਹੁੰਦੀਆਂ ਨੇ ਇੰਨੀਆਂ ਖਾਮੀਆਂ ਇੰਨੀਆਂ ਗਲਤੀਆਂ ਨਜ਼ਰ ਆਉਂਦੀਆਂ ਨੇ, ਫਿਰ ਚੋਣ ਸੁਧਾਰ ਕਿੱਥੇ ਹੁੰਦੇ ਨੇ? ਗੁਰਪ੍ਰੀਤ, ਨੀਅਤ 'ਚ ਸੁਧਾਰ ਹੋਏਗਾ ਤੇ ਨੀਤੀ 'ਚ ਸੁਧਾਰ ਹੋਣਾ ਹੈ ਨਾ। ਬਿਲਕੁਲ। ਪ੍ਰੋਬਲਮ ਤੇ ਇੱਥੇ ਆ। ਅੱਛਾ, ਆਪਾਂ ਸ਼ੁਰੂਆਤ ਕਰ ਲਈਏ। ਇੱਕ ਭੇਡ ਨੂੰ ਤੁਸੀਂ ਮਿਸ ਕਰ ਦਿੱਤਾ ਆਪਣੀ ਭੂਮਿਕਾ 'ਚ। ਬੜੀ ਖੂਬਸੂਰਤ ਭੂਮਿਕਾ ਬੰਨਦੇ ਹੋ ਤੁਸੀਂ। ਉਹ ਭੇਡ ਸੀ ਜਿਹੜਾ ਆਪਾਂ ਦੇਖਿਆ ਹੈ ਕੁਲਬੀਰ ਜ਼ੀਰਾ ਵਰਸਸ ਗੁਰਪ੍ਰੀਤ ਸੇਖੋਂ। ਉਹ ਬੜਾ ਜ਼ਬਰਦਸਤ ਭੇਡ ਹੋਇਆ ਉੱਥੇ ਵੀ ਜੀ ਆਸ਼ੂ ਬੰਗੜ ਦੀਆਂ ਤੁਹਾਨੂੰ ਪਤਾ ਹੀ ਹੈ ਸੱਟਾਂ ਕਿਸ ਤਰ੍ਹਾਂ ਵਾਇਰਲ ਹੋਈਆਂ। ਫਿਰ ਉਸ ਤੋਂ ਬਾਅਦ ਦੋਸ਼ ਲੱਗਾ ਕਿ ਗੁਰਪ੍ਰੀਤ ਦੇ ਸਾਥੀਆਂ ਨੇ, ਸਮਰਥਕਾਂ ਨੇ ਉਸ ਪਰ ਹਮਲਾ ਕੀਤਾ ਹੈ। ਤਾਂ ਉਹ ਵਾਇਲੈਂਸ ਦੀ ਵੀ ਅਸੀਂ ਨਿੰਦਾ ਕਰਦੇ ਹਾਂ। ਪਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਗੁਰਪ੍ਰੀਤ ਕੇ ਬਿਲੋ ਦੀ ਬੈਲਟ ਜਾ ਕੇ ਸਮੇਤ ਕਾਂਗਰਸ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ, ਕੁਲਬੀਰ ਜੀਰਾ ਉਹ ਨਿੱਜੀ ਹਮਲਿਆਂ ਤੇ ਉਤਰੇ ਹੋਤੇ। ਬਹੁਤ ਜ਼ਬਰਦਸਤ ਨਿੱਜੀ ਹਮਲੇ ਸਨ, ਤੁਹਾਨੂੰ ਪਤਾ ਹੀ ਆ। ਫਿਰ ਚੈਲੰਜ ਤੇ ਉਸ ਤੋਂ ਬਾਅਦ ਗੁਰਪ੍ਰੀਤ ਸੇਖੋਂ ਜੀਰੇ ਆਇਆ ਕਾਫਲੇ ਦੇ ਰੂਪ ਦੇ ਵਿੱਚ। ਏਦਾਂ ਲੱਗਦਾ ਜਿਵੇਂ ਟਾਈਮ ਵੱਜ ਕੇ ਕਿਸੇ ਵੈਲੀ ਦੀ ਲੜਾਈ ਜਿਹੜੀ ਉਹ ਹੋਣ ਜਾ ਰਹੀ ਹੋਵੇ। ਯਾਨੀ ਉਹ ਵੀ ਸਾਨੂੰ ਮਿਸ ਨਹੀਂ ਕਰਨਾ ਚਾਹੀਦਾ ਸਾਰਾ ਘਟਨਾਕ੍ਰਮ। ਤੇ ਇਸ ਤੋਂ ਇਲਾਵਾ ਅੱਜ ਤੁਸੀਂ ਦੇਖਿਆ ਹੋਣਾ ਮਜੀਠੀਏ ਦੀ ਬਹੁਤ ਜ਼ਬਰਦਸਤ ਬਹਿਸ ਹੋਈ ਪੁਲਿਸ ਵਾਲਿਆਂ ਦੇ ਨਾਲ। ਕਿਹਾ ਗਿਆ ਕਿ ਬੀਬੀ ਗਨੀਵ ਕੌਰ ਦੇ ਨਾਲ ਮਿਸਬਿਹੇਵ ਕੀਤਾ ਗਿਆ। ਫਿਰ ਇਸ ਤੋਂ ਇਲਾਵਾ ਮਾਨਸਾ ਦੇ ਵਿੱਚ ਤੇ ਅੱਜ ਮਸਾ ਹੀ ਕੱਢ ਕੇ ਲੈ ਕੇ ਗਏ ਨੇ ਵਿਧਾਇਕ ਨੂੰ ਧੂ ਕੇ, ਯਾਨੀ ਇੱਕ ਤਰ੍ਹਾਂ ਨਾਲ ਕਹਿ ਲਈਏ। ਕਿਉਂਕਿ ਉੱਥੇ ਵੀ ਇਹੋ ਹੋਇਆ ਕਿ ਇੱਕ ਸ਼ਾਇਦ ਅਰਪਿਤ ਚੌਧਰੀ ਨਾਂ ਦੇ ਕਿਸੇ ਉਮੀਦਵਾਰ ਦੇ ਕਾਗਜ਼ ਰੱਦ ਹੋ ਗਏ। ਅਤੇ ਜਦੋਂ ਕਾਗਜ਼ ਰੱਦ ਹੋ ਗਏ ਤੇ ਇਸ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਸਾਰੇ ਦਲ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਸਨ। ਕਾਬਲੇ ਗੌਰ ਹੈ। ਤੇ ਉੱਥੇ ਵਿਧਾਇਕ ਤੇ ਪੀਏ ਜਿਹੜੇ ਆਏ ਆ ਤੇ ਇਹਨਾਂ ਨੇ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਔਰ ਤੁਹਾਨੂੰ ਯਾਦ ਹੋਣਾ ਪੀਏ ਨੇ ਪਿੱਛੇ ਜੇ ਇੱਕ ਬਹੁਤ ਗੰਦਾ ਇਸ਼ਾਰਾ ਵੀ ਕੀਤਾ ਸੀਗਾ। ਉੱਥੇ ਆਪਣੀਆਂ ਲੇਡੀਜ਼ ਵੀ ਖੜੀਆਂ ਸਨ। ਬਿਲਕੁਲ, ਕਿਸਾਨਾਂ ਨੂੰ ਕੀਤਾ ਸੀ ਸਰ। ਹਾਂਜੀ। ਤੇ ਫਿਰ ਇਹਨੂੰ ਮਸਾ ਕੱਢਿਆ, ਨਹੀਂ ਤੇ ਮੋਹਰ ਬਣ ਸਕਦਾ ਸੀਗਾ। ਹਾਲਾਂਕਿ ਮੈਂ ਇਹਨਾਂ ਚੀਜ਼ਾਂ ਦੀ ਹਮੇਸ਼ਾ ਖਿਲਾਫਤ ਕਰਦਾ, ਪਰ ਬਈ ਤੁਸੀਂ ਇਹ ਸਾਰੀਆਂ ਚੀਜ਼ਾਂ ਕਰੋਗੇ ਤਾਂ ਫਿਰ ਤੁਹਾਨੂੰ ਜਰਨਾ ਵੀ ਪਵੇਗਾ। ਇੱਧਰ ਦੇਰ ਸ਼ਾਮ ਸਾਡੇ ਮਲੋਟ ਬਹੁਤ ਜ਼ਬਰਦਸਤ ਹੰਗਾਮਾ ਹੋਇਆ। ਇੱਥੇ ਵੀ ਝਾੜੂ ਵਾਲਿਆਂ ਤੇ, ਕਿਉਂਕਿ ਬੀਬਾ ਬਲਜੀਤ ਕੌਰ ਜੀ ਇੱਥੋਂ ਆਉਂਦੇ ਨੇ, ਬੜੇ ਸ਼ਰੀਫ ਸਿਆਸਤਦਾਨ ਸਮਝੇ ਜਾਂਦੇ ਆ। ਪਰ ਐਤਕੀ ਪਤਾ ਨਹੀਂ ਕੀ ਹੋਇਆ, ਕਿਉਂਕਿ ਤੁਹਾਨੂੰ ਪਤਾ ਮੈਂ ਤੁਹਾਨੂੰ ਅੱਗੇ ਵੀ ਗੱਲ ਕਹੀ ਸੀਗੀ ਕਿ ਇਸ ਵਾਰੀ ਜਿਹੜੇ ਮੰਤਰੀ ਜਾਂ ਐਮਐਲਏ
ਕੌਂਸਲ, ਨਗਰ ਪੰਚਾਇਤ ਜਾਂ ਨਿਗਮ ਚੋਣਾਂ ਹਾਰ ਗਏ ਤਾਂ ਉਹਨਾਂ ਦੀ ਟਿਕਟ ਸਮਝ ਲਓ ਪੱਕੀ ਕੱਟੀ ਗਈ। ਇਸ ਕਰਕੇ ਇਹ ਮਰਨ ਮਰਾਇਆ ਐਤਕੀ ਜ਼ਿਆਦਾ ਚੱਲ ਰਿਹਾ ਗੁਰਪ੍ਰੀਤ, ਇਹ ਕਾਬਲੇ ਗੌਰ ਹੈ। ਮੈਂ ਇਸ ਗੱਲ ਦੀ ਪਹਿਲਾਂ ਹੀ ਪੈਕੀਨ ਗੋਈ ਕੀਤੀ ਸੀਗੀ ਕਿ ਇਹ ਬਹੁਤ ਅੱਗੇ ਤੱਕ ਜਾਣਗੇ, ਖਾਸ ਤੌਰ ਤੇ ਸੱਤਾਧਾਰੀ ਧਿਰ ਵਾਲੇ, ਕਿਉਂਕਿ ਇਹਨਾਂ ਨੂੰ ਪਤਾ ਕਿ ਜੇ ਅਭੀ ਨਹੀਂ ਤਾਂ ਫਿਰ ਕਭੀ ਨਹੀਂ, ਸਾਨੂੰ ਪ੍ਰਦਰਸ਼ਨ ਕਰਕੇ ਦੇਣਾ ਪਵੇਗਾ। ਤਾਂ ਮਲੋਟ ਦੇ ਵਿੱਚ ਅੱਜ ਕੀ ਹੋਇਆ ਗੁਰਪ੍ਰੀਤ, ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਤਹਿਸੀਲ ਕੰਪਲੈਕਸ ਦੇ ਵਿੱਚ ਮੇਨ ਜਿਹੜਾ ਕਾਂਗਰਸ ਦਾ ਪ੍ਰੈਜ਼ੀਡੈਂਟ ਆ ਸ਼ੁਭਦੀਪ ਬਿੱਟੂ, ਜਿਹੜਾ ਕਿ ਨਗਰ ਕੌਂਸਲ ਦਾ ਪ੍ਰਧਾਨ ਰਿਹਾ, ਇਹਨਾਂ ਤੋਂ ਨਗਰ ਕੌਂਸਲ ਇੱਥੇ ਕਬਜ਼ਾਈ ਨਹੀਂ ਗਈ ਮਲੋਟ, ਹਿਸਾਬ ਲਾ ਲਓ। ਬੀਬਾ ਬਲਜੀਤ ਕੌਰ ਮਤਲਬ ਕਿ ਉਸਨੂੰ ਹਾਸਲ ਨਹੀਂ ਕਰ ਸਕੇ। ਤੇ ਇਸ ਵਾਰ ਵੀ ਜੇ ਕੌਂਸਲ ਤੇ ਕਾਬਜ਼ ਨਹੀਂ ਹੁੰਦੇ ਤਾਂ ਬਸ ਗਿਆ, ਫਿਰ ਕੰਮ ਬਹੁਤ ਜ਼ਿਆਦਾ ਕੰਮ ਖਰਾਬ ਹੋ ਜਾਏਗਾ। ਤਾਂ ਇਸ ਕਰਕੇ ਇੱਥੇ ਵੀ ਅੱਜ ਪੱਗਾਂ ਲੱਥ ਗਈਆਂ, ਕਾਂਗਰਸੀਆਂ ਦੀਆਂ ਪੱਗਾਂ ਲਾ ਦਿੱਤੀਆਂ ਗਈਆਂ। ਔਰ ਕਮਾਲ ਦੀ ਗੱਲ ਹੈ ਕਿ ਮਲੋਟ ਇੰਨਾ ਹੌਟ ਸਪੌਟ ਬਣ ਗਿਆ ਕਿ ਰਾਜਾ ਵੜਿੰਗ ਨੇ ਡੇਰਾ ਲਾ ਲਿਆ ਆ ਕੇ। ਇੱਥੇ ਵੀ ਧਰਨਾ ਪ੍ਰਦਰਸ਼ਨ ਜਾਰੀ। ਔਰ ਕਮਾਲ ਇੱਥੇ ਵੀ ਆ ਕਿ ਅਕਾਲੀ ਦਲ ਕਾਂਗਰਸ ਨੂੰ ਸਪੋਰਟ ਕਰ ਰਿਹਾ ਹੈ ਕਿ ਬਈ ਇਹ ਧੱਕਾ ਤੇ ਅਸੀਂ ਧੱਕੇ ਦੇ ਖਿਲਾਫ ਖਲੋਤੇ ਆ। ਯਾਨੀ ਪੂਰੇ ਪੰਜਾਬ ਦੇ ਵਿੱਚੋਂ ਜੇ ਆਪਾਂ ਵੇਖੀਏ, ਕਿਤੋਂ ਪੇਪਰ ਖੋਣ ਦੀਆਂ ਖਬਰਾਂ, ਕਿਤੇ ਪੇਪਰ ਰੱਦ ਕਰਾਉਣ ਦੀਆਂ ਖਬਰਾਂ, ਇਹ ਚੱਲ ਕੀ ਰਿਹਾ ਗੁਰਪ੍ਰੀਤ? ਤੁਸੀਂ ਚੋਣ ਸੁਧਾਰਾਂ ਦੀ ਗੱਲ ਕਰਨੇ ਹੋ, ਮੈਨੂੰ ਤੇ ਲੱਗਦਾ ਕਿ ਸੁਧਾਰਾਂ ਦੀ ਜਗ੍ਹਾ ਵਿਗਾੜਾਂ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ। ਕਿ ਸੁਧਾਰ ਤਾਂ ਕੀ ਹੋਣਾ ਹੈ ਕਿ ਵਿਗਾੜ ਹਰ ਵਾਰੀ ਹੋਰ ਜ਼ਿਆਦਾ ਪੈਦਾ ਹੋ ਰਹੇ ਨੇ। ਬਹੁਤ ਨਿਰਾਸ਼ਾਵਾਦੀ ਹਾਂ ਮੈਂ ਵਿਅਕਤੀਗਤ ਤੌਰ ਤੇ ਵੀ ਕਿ ਸਾਨੂੰ ਇਸ ਸਰਕਾਰ ਤੋਂ ਉਮੀਦ ਸੀ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਹੇਠਾਂ ਯਾਨੀ ਇੱਕ ਅੱਛਾ ਐਗਜ਼ਾਮਪਲ ਸੈੱਟ ਕਰੇਗੀ ਕਿ ਭਾਈ ਨਹੀਂ, ਉਹ ਪਿਰਤਾਂ ਜਿਹੜੀਆਂ ਪਾਈਆਂ ਨੇ ਰਵਾਇਤੀ ਪਾਰਟੀਆਂ ਨੇ, ਅਸੀਂ ਉਹਨਾਂ ਨੂੰ ਫੋਲੋ ਨਹੀਂ ਕਰਦੇ, ਉਹਨਾਂ ਨੂੰ ਖਤਮ ਕਰੀਏ। ਪਰ ਇਸ ਤਰ੍ਹਾਂ ਮਾਹੌਲ ਬਣ ਗਏ ਨੇ ਕਿ ਸਾਡੇ ਮਲੋਟ ਦੇ ਵਿੱਚ ਕਦੇ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੋਇਆ। ਮੈਂ ਪਹਿਲੀ ਮਰਤਬਾ ਦੇਖ ਰਿਹਾ। ਔਰ ਸਿੱਧੇ ਤੌਰ ਤੇ ਇਹਨਾਂ ਦੇ ਸਮਰਥਕਾਂ ਤੇ ਗੁੰਡਾਗਰਦੀ ਦੇ ਕਥਿਤ ਦੋਸ਼ ਲੱਗ ਰਹੇ ਨੇ ਕਿ ਬਹੁਤ ਜ਼ਿਆਦਾ ਬੁਰਸ਼ਾਗਰਦੀ ਕੀਤੀ ਜਾ ਰਹੀ ਹੈ। ਤਾਂ ਇਸ ਤਰ੍ਹਾਂ ਕਈ ਸ਼ਹਿਰਾਂ ਦੇ ਵਿੱਚੋਂ ਇਹ ਖਬਰਾਂ ਆ ਰਹੀਆਂ ਨੇ ਗੁਰਪ੍ਰੀਤ। ਇਹ ਕੋਈ ਚੰਗੀ ਗੱਲ ਨਹੀਂ ਹੈ, ਪੰਜਾਬ ਦੇ ਵਿੱਚ ਇਹ ਸ਼ੁਭ ਸੰਕੇਤ ਨਹੀਂ ਹੈ ਪੋਲਿੰਗ ਵਾਲੇ ਦਿਨ। ਕਿਉਂਕਿ ਗੱਲ ਇਹ ਆ ਕਿ ਸ਼ਹਿਰੀਏ ਲੋਕ ਤੇ ਲੜਦੇ ਨਹੀਂ। ਇਹਦਾ ਮਤਲਬ ਇਹ ਆ ਕਿ ਪਿੰਡਾਂ ਦੇ ਵਿੱਚੋਂ ਮਸਲ ਪਾਵਰ ਜਿਹੜੀ ਹੈ ਉਹ ਸ਼ਹਿਰਾਂ ਦੇ ਵਿੱਚ ਐਂਟਰ ਹੋਏਗੀ ਔਰ ਹੋ ਚੁੱਕੀ ਹੈ। ਔਰ ਉਹ ਮਸਲ ਪਾਵਰ ਜਦੋਂ ਗਲੀਆਂ 'ਚ ਲੜੇਗੀ ਤਾਂ ਤੁਸੀਂ ਸੋਚ ਕੇ ਦੇਖੋ ਕਿ ਖੂਨ ਖਰਾਬਾ ਹੋਣ ਦਾ ਉਸ ਦਿਨ ਵੀ ਇਮਕਾਨ ਹੈ। ਤੇ ਪਤਾ ਨਹੀਂ ਮਾਨ ਸਾਹਿਬ ਕਿੱਥੇ ਨੇ, ਕਿੱਥੇ ਖਾਮੋਸ਼ ਹੋ ਜਾਂਦੇ ਨੇ। ਕਦੇ ਉਹ ਪਿੰਡਾਂ ਦੀਆਂ ਸੱਥਾਂ 'ਚ ਜਾਣ ਦੀ ਗੱਲ ਕਰਦੇ ਆ, ਕਿਤੇ ਕਦੇ ਉਹ ਕਹਿੰਦੇ ਆ ਕਿ ਸਾਡੀ ਤੇ ਸਰਕਾਰ ਹੀ ਪਿੰਡਾਂ 'ਚੋਂ ਚੱਲਦੀ ਹੈ। ਹੁਣ ਉਹਨਾਂ ਨੂੰ ਸ਼ਹਿਰਾਂ 'ਚ ਹੀ ਨਹੀਂ ਦਿਸਦਾ ਕਿ ਕੀ ਸੀਨ ਬਣ ਰਿਹਾ। ਬਿਲਕੁਲ ਬਿਲਕੁਲ। ਫਿਰ ਇਹ ਆਪਦੀ ਵਾਰੀ ਚੀਕਾਂ ਮਾਰਦੇ ਨੇ ਕਿ ਭਾਜਪਾ ਸਾਡੇ ਨਾਲ ਧੱਕਾ ਕਰਦੀ ਹੈ। ਜਦ ਜਿੱਥੇ ਤੁਹਾਡਾ ਜ਼ੋਰ ਚੱਲਦਾ ਹੈ, ਜਿੱਥੇ ਤੁਸੀਂ ਸੱਤਾ ਦੇ ਵਿੱਚ ਹੋ, ਤੁਸੀਂ ਜਦੋਂ ਇਸ ਤਰ੍ਹਾਂ ਦੀ ਜ਼ੋਰ ਅਜਮਾਇਸ਼ ਕਰਦੇ ਹੋ, ਜ਼ਬਰ ਕਰਦੇ ਹੋ, ਦਮਨ ਕਰਦੇ ਹੋ, ਧੱਕਾ ਕਰਦੇ ਹੋ, ਤਾਂ ਫਿਰ ਤੁਹਾਡੇ ਨਾਲ ਹੋਏ ਧੱਕੇ ਦੀ ਹਮਦਰਦੀ ਕੌਣ ਕਰੇਗਾ? ਫਿਰ ਤੇ ਅਗਲੇ ਖੁਸ਼ ਹੋਣਗੇ ਨਾ, ਤਾੜੀਆਂ ਮਾਰਨਗੇ ਕਿ ਠੀਕ ਹੋਇਆ। ਬਿਲਕੁਲ। ਇਸ ਤੋਂ ਜੇਕਰ ਆਪਾਂ ਇਸ ਤੋਂ ਅੱਗੇ ਵਧੀਏ ਤਾਂ ਹੁਣ ਅਫਸਰਾਂ ਦੇ ਕਹਿੰਦੇ ਗੇੜੇ ਵੱਧ ਗਏ ਨੇ ਕੇਂਦਰੀ ਏਜੰਸੀਆਂ ਦੇ ਕੋਲ। ਇਹ ਡਰ ਲਿਜਾ ਰਿਹਾ ਹੈ ਉੱਥੇ, ਜਾਂ ਫਿਰ ਇਹ ਸੱਦੇ ਹੁਣ ਆਉਂਦੇ ਹੀ ਰਹਿਣਗੇ ਇਦਾਂ ਹੀ? ਹਾਂ, ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਬਾਈ, ਉਹ ਸੱਦਣਗੇ ਤੇ ਜਾਣਾ ਹੀ ਪੈਣਾ। ਬਿਲਕੁਲ। ਹੁਣ ਦੇਖੋ, ਬੜੇ ਘਾਗ ਅਫਸਰ ਜਿਹੜੇ ਆ ਫਸ ਗਏ ਗੇੜਿਆਂ 'ਚ। ਸਾਨੂੰ ਤੇਰੇ ਸ਼ਹਿਰ ਦੇ ਗੇੜਿਆਂ ਨੇ ਖਾ ਲਿਆ। ਅੱਛਾ, ਇੱਕ ਤੇ ਤੁਸੀਂ ਇਹ ਵੇਖੋ ਕਿ PSPCL ਦੇ 2 ਸਿਖਰਲੇ ਅਧਿਕਾਰੀ ਜਿਹੜੇ ਆ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤਲਬ ਕਰ ਲਏ। ਫਿਰ ਇਸ ਤੋਂ ਇਲਾਵਾ ਗਮਾਡਾ ਦਾ ਤਾਂ ਚੀਫ ਹੀ ਉਹਨਾਂ ਨੇ ਕਰ ਲਿਆ ਤਲਬ। 2 ਹੋਰ, ਯਾਨੀ 5 ਬੰਦਿਆਂ ਨੂੰ, ਕੋਈ ਤੇ ਜਲੰਧਰ ਦਫ਼ਤਰ ਤੁਰਿਆ ਫਿਰਦਾ, ਕੋਈ ਦਿੱਲੀ ਨੂੰ ਚੜਿਆ ਫਿਰਦਾ ਜੀ। ਸਮਝ ਤੋਂ ਬਾਹਰ ਹੋਈਆਂ ਪਈਆਂ ਨੇ ਖੇਡਾਂ। ਔਰ ਕਮਾਲ ਦੀ ਗੱਲ ਇਹ ਆ ਕਿ ਅੱਜ ਇੱਕ ਸੁਨਿਆਰ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਤੇ ਵੀ ਰੇਡ ਹੋਈ ਆ। ਬੜੀ ਇੰਟਰਸਟਿੰਗ ਕਹਾਣੀ ਬਣ ਰਹੀ ਆ ਗੁਰਪ੍ਰੀਤ ਕਿ ਦੇਖੋ, ਕੁਝ ਅਫਸਰ ਤੇ ਪਹਿਲਾਂ ਹੀ ਰਡਾਰ ਤੇ ਹਨ, ਜਿੱਦਾਂ ਲਾ ਲਓ ਕਿ ਅਮਰੂਦ ਘੁਟਾਲਾ, ਲਿਕਰ ਪਾਲਿਸੀ, PRTC ਦੀ ਭਰਤੀ, ਯਾਨੀ ਕੁਝ ਚੀਜ਼ਾਂ ਪਹਿਲਾਂ ਹੀ ਰਡਾਰ ਤੇ ਹਨ, ਉਹ ਕਿਸੇ ਵੇਲੇ ਵੀ ਖੁੱਲ ਸਕਦੀਆਂ। ਸਕਾਲਰਸ਼ਿਪ ਮਾਮਲਾ ਹੈ, ਯਾਨੀ ਕੁਝ ਅਫਸਰ ਜਿਹੜੇ ਪਹਿਲਾਂ ਹੀ ਰਡਾਰ ਤੇ ਚੱਲ ਰਹੇ ਸਨ। HS ਭੁੱਲਰ ਵਾਲੇ ਮਾਮਲੇ ਨੇ ਹੋਰ ਵੀ ਕੰਬਾ ਦਿੱਤੇ। ਉਧਰੋਂ ਸੰਜੀਵ ਅਰੋੜਾ, ਤੇ ਆਪਾਂ ਸਮਝਦੇ ਸਾਂ ਕਿ ਬਈ ਅਮਨ ਅਰੋੜਾ ਦੇ ਚੱਕਰ ਦੇ ਵਿੱਚ ਰਾਜਵੀਰ ਘੁੰਮਣ ਵਾਲੀ ਗੱਲ ਜਿਹੜੀ ਆ ਉਹ ਘੁੰਮੀ ਹੋ ਗਈ। ਯਾਨੀ ਮੁੱਖ ਮੰਤਰੀ ਦੇ ਦਫ਼ਤਰ ਨੂੰ ਜਿਹੜੀ
ਆਂਚ ਲੱਗਦਾ ਸੀ ਆ ਸਕਦੀ ਹੈ, ਉੱਥੋਂ ਗੱਲ ਜਿਹੜੀ ਆ ਘੁੰਮ ਗਈ ਯਕਦਮ। ਪਰ ਏਦਾਂ ਲੱਗਦਾ ਕਿ ਗੱਲ ਹਾਲੇ ਘੁੰਮੀ ਨਹੀਂ, ਕਿਉਂਕਿ ਜੇ ਤੁਸੀਂ ਵੇਖੋਗੇ ਤਾਂ ਗਮਾਡਾ ਦੇ ਚੀਫ ਨੂੰ ਸੱਦਣ ਦਾ ਮਤਲਬ ਕੀ ਹੋਇਆ ਕਿ ਜਿਹੜਾ CLU ਵਾਲਾ ਕਾਂਡ ਹੈ, ਜਿਹਦੀ ਆਪਾਂ ਬਹੁਤ ਵਾਰੀ ਗੱਲ ਕੀਤੀ ਆ, ਚੇਂਜ ਆਫ ਲੈਂਡ ਯੂਜ਼ਿੰਗ, ਜਿਹਦਾ ਕਿ ਆਪਣੀ ਆਡੀਅנס ਦੇ ਵਿੱਚੋਂ ਵੀ ਕੁਝ ਸੱਜਣ ਜਿਹੜੇ ਆ ਨਾ, ਉਹ ਇੱਥੇ ਮੋਹਾਲੀ ਦੇ ਆਸ-ਪਾਸ ਦੇ ਰਹਿਣ ਵਾਲੇ ਨੇ, ਚੰਡੀਗੜ੍ਹ ਦੇ ਨੇੜੇ ਜੀ ਦੇ। ਉਹ ਅਕਸਰ ਕਈ ਵਾਰ ਉਹਨਾਂ ਚੋਂ ਕੋਈ ਸੱਜਣ ਫੋਨ ਵੀ ਕਰ ਲੈਂਦਾ ਤੇ ਗੱਲਬਾਤ ਹੁੰਦੀ ਹੈ, ਮੈਸੇਜਿੰਗ ਵੀ ਹੋ ਜਾਂਦੀ ਹੈ, ਤਾਂ ਪਤਾ ਹੈ ਮੈਨੂੰ। ਤਾਂ ਉਹਨਾਂ ਨੂੰ ਪਤਾ ਹੈ ਕਿ ਇੱਥੇ CLU ਇੱਕ ਧੰਦਾ, ਇੱਕ ਖੇਡ ਹੈ ਸਰ, ਬਹੁਤ ਜੀ ਵੱਡੀ। ਤਾਂ ਇਹਦਾ ਮਤਲਬ ਹੈ ਕਿ ਰੀਅਲ ਅਸਟੇਟ ਦੇ ਕਾਰੋਬਾਰੀਆਂ ਨੂੰ ਇਹ ਜਿਹੜੀ CLU ਦੀ ਜ਼ਰੂਰਤ ਹੁੰਦੀ ਆ, ਉਹਦੇ ਬਦਲੇ ਕੀ ਕੁਝ ਦੇਣਾ ਪੈਂਦਾ ਹੈ। ਜੇ ਉਹਦੀ ਜਾਂਚ ਪੜਤਾਲ ਖੁੱਲਦੀ ਹੈ ਤੇ ਕਹਾਣੀ ਪਹੁੰਚਾਓ ਕਿ ਫਿਰ ਉੱਥੇ ਹੀ ਆ ਜਾਏਗੀ ਨਾ ਗੁਰਪ੍ਰੀਤ। ਜੀ ਜਿਹੜੇ ਬਿਲਕੁਲ ਨੋਟ ਡਿੱਗੇ ਸਨ, ਜਿਹੜੇ ਨੋਟਾਂ ਦੀ ਬਰਸਾਤ ਹੋਈ ਸੀ, ਉਹ ਵੀ ਤੇ CLU ਕਾਂਡ ਦੇ ਨਾਲ ਹੀ ਜੋੜਿਆ ਜਾ ਰਿਹਾ ਸੀ ਨਾ ਸਾਰਾ ਐਪੀਸੋਡ। ਤਾਂ ਇਸ ਜੀ ਤੋਂ ਇਲਾਵਾ ਇੱਕ ਚੀਜ਼ ਹੋ ਰਿਹਾ, ਬੈਟਿੰਗ ਐਪ, ਇਹਦੀ ਵੀ ਬੜੀ ਚਰਚਾ ਹੈ। ਵੀਕਐਂਡ ਤੇ ਇੱਕ ਬਹੁਤ ਵੱਡੇ ਕਾਰੋਬਾਰੀ ਲੁਧਿਆਣੇ ਦੇ, ਉਹਨਾਂ ਤੇ ਵੀ ਰੇਡ ਹੋਈ ਗੁਰਪ੍ਰੀਤ। ਜੀ ਉਹਦੇ ਵਿੱਚ ਮੈਨੂੰ ਇੱਕ ਬਹੁਤ ਨਜ਼ਦੀਕੀ ਜਾਣਕਾਰੀ ਰੱਖਣ ਵਾਲੇ ਸੋਰਸ ਨੇ ਦੱਸਿਆ ਕਿ ਬਈ ਇਹ ਗੇਮ ਜਿਹੜੀ ਆ ਉਹ ਕਿਉਂਕਿ ਨਿੱਜੀ ਤੌਰ ਤੇ ਉਹ ਜਾਣਦਾ ਸੀ, ਮੈਂ ਉਹਨਾਂ ਦੀ ਸਿਕਿਉਰਿਟੀ ਦੇ ਲਿਹਾਜ਼ ਨਾਲ ਬਹੁਤਾ ਕੁਝ ਰਿਵੀਲ ਨਹੀਂ ਕਰਾਂਗਾ, ਤਾਂ ਉਸਨੇ ਕਿਹਾ ਕਿ ਇਹ ਸਾਰਾ ਕੁਝ ਦੁਬਈ ਤੋਂ ਕੇਂਦਰਿਤ ਹੈ ਔਰ ਜੀ ਇਸ ਦੇ ਵਿੱਚ ਇੱਕ ਪਾਰਟਨਰ ਇਹਨਾਂ ਦਾ UK ਤੋਂ ਆ। ਉਸਨੇ ਤੇ ਕਿਹਾ ਕਿ 2-3 ਕਰੋੜ ਰੁਪਇਆ ਨਿਕਲਦਾ ਔਰ IPL ਦੇ ਦੌਰਾਨ ਉਹ ਜ਼ਿਆਦਾ ਸੀ। ਜੀ ਤਾਂ ਤੁਸੀਂ ਵੇਖੋ ਕਿ ਕੀ ਹਿਸਾਬ ਕਿਤਾਬ ਚੱਲ ਰਿਹਾ। ਮਤਲਬ ਕਿ ਇੱਕ ਪਾਸੇ CLU, ਹੁਣ PSPCL ਦਾ ਕੀ ਹੈ ਕਿ ਉਹਦੇ ਚ ਵੀ ਅਰੋੜਾ ਤੋਂ ਅੱਗੇ ਜਾਂਚ ਜਾਂਦੀ ਨਜ਼ਰ ਆ ਰਹੀ ਹੈ। ਦੇਖੋ, ਅਰੋੜਾ ਨੂੰ ਇਹਨਾਂ ਨੇ ਮੰਤਰੀ ਬਣਾਇਆ ਔਰ ਕਮਾਲ ਦੀ ਗੱਲ ਹੈ ਕਿ ਅੱਜ ਅਰੋੜਾ ਨੂੰ ਜਦੋਂ ਜੇਲ੍ਹ ਭੇਜਿਆ ਗਿਆ ਤੇ ਜੀ ਉਹਦੀਆਂ ਭਾਵੁਕਤਾ ਵਾਲੀਆਂ ਤਸਵੀਰਾਂ ਵਾਇਰਲ ਹੋਈਆਂ ਔਰ ਜਿਹੜੇ ਮਤਲਬ ਕੇਜਰੀਵਾਲ ਸਾਹਿਬ ਹੈ, ਉਹ ਉਹਨਾਂ ਨੂੰ ਦੇਸ਼ ਭਗਤ ਦੱਸ ਰਹੇ ਨੇ। ਕਮਾਲ ਦੀ ਗੱਲ ਆ। ਔਰ ਇੱਥੇ ਜੀ ਕੀ ਹੋ ਰਿਹਾ ਹੈ ਕਿ ਦੋਸ਼ ਇਹ ਲੱਗ ਰਹੇ ਨੇ ਕਿ ਤੁਹਾਨੂੰ ਪਤਾ, ਪਹਿਲਾਂ ਤਾਂ ਬਸੰਤ ਗਰਗ ਨੂੰ CMD ਬਣਾਉਣ ਵਾਸਤੇ ਇਹਨਾਂ ਨੇ ਨਿਯਮ ਹੀ ਬਦਲਤੇ ਸਨ ਔਰ ਉਹ ਕੋਰਟ ਜੀ ਦੇ ਵਿੱਚ ਵੀ ਚੈਲੰਜਡ ਨੇ। ਤੇ ਗੁਰਪ੍ਰੀਤ ਹੋਇਆ ਕੀ ਆ ਕਿ ਕੋਈ ਜਿਹੜੀ ਬੈਂਕ ਗਰੰਟੀ ਪਈ ਸੀ ਸੰਜੀਵ ਅਰੋੜਾ ਦੀ, ਪਾਵਰਕਾਮ ਮਿਨਿਸਟਰ ਬਣਨ ਤੋਂ ਬਾਅਦ, ਯਾਨੀ ਬਿਜਲੀ ਮੰਤਰੀ ਬਣਨ ਤੋਂ ਬਾਅਦ, ਪਾਵਰਕਾਮ ਉਹਨਾਂ ਦੀ ਬੈਂਕ ਗਰੰਟੀ ਵਾਪਸ ਕਰ ਦਿੰਦਾ ਹੈ। ਇਹ ਕੌਨਫਲਿਕਟ ਆਫ ਇੰਟਰਸਟ ਨਹੀਂ ਤਾਂ ਹੋਰ ਕੀ ਹੈ, ਤੁਸੀਂ ਦੱਸੋ ਮੈਨੂੰ। ਔਰ ਬਿਲਕੁਲ ਐਡਾ ਬੇਸ਼ਰਮ ਬੌਸ ਹੈ ਇਹਨਾਂ ਦਾ, ਉਹ ਕਹਿ ਰਿਹਾ ਕਿ ਦੇਸ਼ ਭਗਤ ਹੈ। ਤਾਂ ਇਸੇ ਕਰਕੇ ਹੀ ਜੇ ਤੁਸੀਂ ਵੇਖੋਗੇ ਤਾਂ ED ਨੇ ਹੁਣ ਇਹ ਜਾਂਚ ਪੜਤਾਲ ਦਾ ਦਾਇਰਾ ਜਿਹੜਾ ਉਹ ਅੱਗੇ ਵਧਾ ਦਿੱਤਾ ਹੈ। ਸੋ ਮੈਨੂੰ ਲੱਗਦਾ ਕਿ ਕੱਲੀ ਸਿਆਸਤ ਹੀ ਨਹੀਂ, ਸਿਆਸਤ ਦਾ ਹਾਲ ਤੇ ਇਹ ਆ ਕਿ ਕੋਈ ਕੰਮ ਕਰਾਉਣਾ ਸੀਗਾ ਬ੍ਰਦਰ ਨੇ ਮੇਰੇ ਨੇ, ਤਾਂ ਉਹ ਦੱਸ ਰਿਹਾ ਸੀ, ਕਹਿੰਦਾ ਵੀਰੇ ਮੈਂ ਜਦੋਂ ਯਤਨ ਕੀਤਾ ਉਸ ਡਿਪਾਰਟਮੈਂਟ ਦੇ ਵਿੱਚ ਕਿ ਬਈ ਚਲੋ ਫੌ ਪੈ ਜਾਵੇ ਤੇ ਕੰਮ ਕਰਾ ਲਈਏ, ਉਹ ਕਹਿੰਦੇ ਵੀ ਕਿਹਦਾ ਕੰਮ ਯਾਰ, ਚੁੱਪ ਕਰਕੇ ਬਹਿ ਜਾ। ਇੱਥੇ ਤੇ ਜੀ ਅਫਸਰ ਇੱਕ ਦੂਜੇ ਦਾ ਫੋਨ ਨਹੀਂ ਚੱਕ ਰਹੇ। ਉਹ ਕਹਿੰਦੇ ਫੋਨ ਚੱਕਾਂਗੇ ਇੱਕ ਦੂਜੇ ਦਾ, ਤੇ ਕਿਤੇ ਆਪ ਹੀ ਨਾ ਚੱਕੇ ਜਾਈਏ। ਚੱਕ ਲੋ ਹੋਈ ਪਈ ਆ। ਕੀ ਕਰੀਏ ਗੁਰਪ੍ਰੀਤ, ਬਹੁਤ ਹੀ ਜ਼ਿਆਦਾ ਡਰ ਫੈਲ ਗਿਆ ਅਫਸਰਸ਼ਾਹੀ ਦੇ ਵਿੱਚ ਔਰ ਹਫੜਾ ਦਫੜੀ ਆ, ਕਿਉਂਕਿ ਕੰਮ ਹੀ ਕੁਝ ਐਸੇ ਕੀਤੇ ਨੇ। ਤੁਸੀਂ ਵੇਖੋ ਨਾ ਕਿ ਇਹੋ ਜਿਹੇ ਕੰਮ ਕੀਤੇ ਜਿਹੜੇ 70 ਸਾਲਾਂ ਦੇ ਇਤਿਹਾਸ ਦੇ ਵਿੱਚ ਦਰਜ ਹੋ ਜਾਣਗੇ ਕਿ ਫੇਕ ਫੀਡਬੈਕ ਵਾਸਤੇ ਫਰਮਾਂ ਨੂੰ 12-12 ਕਰੋੜ ਰੁਪਈਆ ਦਿੱਤਾ ਜਾ ਰਿਹਾ ਹੈ। ਉਹ ਕੱਲ ਨੂੰ ਜਾਂਚ ਪੜਤਾਲ ਦੀ ਜ਼ਦ ਚ ਜਦੋਂ ਆਉਣਗੇ ਤੇ ਉਹ ਟੈਂਡਰ ਕਿਸ ਤਰ੍ਹਾਂ ਅਲਾਟ ਹੋਏ ਨੇ, ਇਹ ਸਾਰੀਆਂ ਚੀਜ਼ਾਂ ਖੁੱਲ ਸਕਦੀਆਂ ਨੇ ਕੱਲ ਨੂੰ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ OP ਰਾਣਾ ਵੀ ਪਹੁੰਚਿਆ ਅਦਾਲਤ ਜੀ। ਹਾਂਜੀ, OP ਰਾਣਾ, ਅਸੀਂ ਦੱਸ ਦਈਏ ਆਡੀਅנס ਨੂੰ ਕਿ ਉਹੀ OP ਰਾਣਾ ਜਿਹੜਾ ਗੱਭਰੂ ਫਰਾਰ ਚੱਲਦਾ, ਜਿਵੇਂ ਫੁੱਫੜ ਫਰਾਰ ਚੱਲਦਾ ਸੀਗਾ, ਇਹ ਹੈਗਾ OP ਸਿੰਘ ਰਾਣਾ, ਜਿਹੜੇ ਵਿਜੀਲੈਂਸ ਤੇ ਚੀਫ ਹੈ। ਉਹਨਾਂ ਦਾ ਏਦਾਂ ਕਹਿ ਲਓ ਜਿਵੇਂ ਸਿਆਸਤ ਦੇ ਵਿੱਚ ਗੁਰਪ੍ਰੀਤ PA ਨਹੀਂ ਹੁੰਦਾ, ਉਹ ਕਹਿ ਸਕਦੇ ਆ ਨਾ ਆਪਾਂ ਵੀ ਇਹ ਉਹਨਾਂ ਦੇ ਰੀਡਰ PA ਹੁੰਦੇ ਆ ਅਫਸਰਾਂ ਦੇ, ਜਿੱਦਾਂ ਸਿਆਸਤਦਾਨਾਂ ਦੇ ਨਾਲ PA OSD ਵਗੈਰਾ ਲੱਗੇ ਹੁੰਦੇ ਨੇ। ਤੇ ਇਹਨੇ ਹੁਣ ਕੋਰਟ ਦੇ ਕੋਲ ਚਾਰਾਜੋਈ ਕੀਤੀ ਆ ਕਿ ਮੈਨੂੰ ਜਿੱਦਾਂ ਮੈਟੂ ਜੀ ਉਹ ਕਹਿੰਦੇ ਨਹੀਂ ਹੁੰਦੇ, ਉਹ ਭੱਲਾ ਸਾਹਿਬ ਦੀ ਕਾਮੇਡੀ ਚ ਸੀ ਵੀ ਮੁਨਸ਼ੀ ਥਾਣੇ ਦੀ ਮਾਂ ਹੁੰਦਾ। ਇਹ ਮੈਨੂੰ ਲੱਗਦਾ ਵੀ ਇਹ ਮਾਂ ਵਾਲਾ ਹੀ ਕੰਮ ਹੁੰਦਾ ਹੈ ਵੀ ਡਾਇਲੌਗ ਉੱਥੇ ਢੁਕਦਾ ਪਏ, ਰੀਡਰ ਵੀ ਮਾਂ ਹੀ ਹੁੰਦਾ ਇੱਕ ਤਰੀਕੇ ਦਾ, ਉਹ ਵੀ ਸਾਰੇ ਢਿੱਡ ਦੇ ਭੇਤ ਜਾਣਦਾ ਹੁੰਦਾ। ਮਾਂ ਨਹੀਂ ਤੇ ਤੁਸੀਂ ਪੁੱਤ ਕਹਿ ਸਕਦੇ ਕਿ ਕਮਾਊ ਪੁੱਤ ਵੀ ਬਣ ਜਾਂਦਾ ਹੈ। ਬਿਲਕੁਲ ਬਿਲਕੁਲ। ਤੋ ਖੈਰ ਇਹ ਤਾਂ ਆਡੀਅנס ਨੂੰ ਪਤਾ ਹੀ ਹੈ ਕਿ ਵਿਜੀਲੈਂਸ ਤੇ ਰੇਡ ਪੈ ਗਈ, CBI ਦੀ, ਇਤਿਹਾਸਕ ਸੀਨ ਸੀ ਉਹ ਵੀ। ਤਾਂ ਉਸ ਤੋਂ ਬਾਅਦ ਜਿਹੜਾ ਇਹ ਰੀਡਰ ਆ, ਇਸ ਰੀਡਰ ਤੇ ਦੋਸ਼ ਇਹ ਆ ਕਿ ਸਾਰੀ ਗੇਮ ਦਾ ਇਹ ਵਿੱਚ ਅਹਿਮ
ਘੁਰਾ ਸੀਗਾ। ਹੁਣ ਹੋ ਕੀ ਰਿਹਾ ਸੀਗਾ ਕਿ ਇਹਦੀ ਡੀਲਿੰਗ ਚੱਲ ਰਹੀ ਸੀਗੀ, ਇਹਦੇ ਕੋਲੋਂ ਆਏ ਨੇ, ਸ਼ਿਕਾਇਤਕਰਤਾ ਦੱਸਦਾ ਕਿ ਮੈਂ ਬੈਠਾ ਰਿਹਾ ਵਾਂ ਇਹਦੇ ਕੋਲ, ਤੇ ਹੁਣ ਸੀਬੀਆਈ ਫੁਟੇਜ ਵਗੈਰਾ ਹਾਸਲ ਕਰ ਰਹੀ ਆ ਕਿ ਓਪੀ ਰਾਣਾ ਦੇ ਨਾਲ ਜਿਹੜੀ ਇਦਾਂ ਦੀ ਮੁਲਾਕਾਤ ਵਿਜੀਲੈਂਸ ਦੇ ਦਫ਼ਤਰ ਹੋਈ ਆ, ਜੇ ਉਹ ਰਿਕਾਰਡਡ ਆ ਤੇ ਉਹ ਰਿਕਾਰਡ ਤੇ ਆ ਗਈ ਤੇ ਗੱਲ ਬਣ ਗਈ ਸਮਝੋ। ਇਧਰ ਜੀ ਓਪੀ ਸਿੰਘ ਰਾਣਾ ਜਿਹੜਾ ਹੈ, ਜਦੋਂ 13 ਲੱਖ ਰੁਪਏ ਦੀ ਡੀਲ ਡਨ ਹੋ ਰਹੀ ਸੀਗੀ ਇੱਕ ਰੈਸਟ ਹਾਊਸ, ਔਰ ਰੈਸਟ ਹਾਊਸ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ, ਕਹਿੰਦੇ ਕਮਾਲ ਦੀ ਗੱਲ ਇਹ ਆ ਕਿ ਦਿੱਲੀ ਤੋਂ ਰੈਸਟ ਹਾਊਸ ਜਿਹੜਾ ਹੈ ਉਹ ਬੁੱਕ ਹੁੰਦਾ ਸੀ ਇਹਦੇ ਵਾਸਤੇ, ਰਾਘਵ ਵਾਸਤੇ। ਤੋਂ ਖੈਰ ਇਹ ਉਸ ਵੇਲੇ ਭੱਜ ਵਗਾ ਸੀਗਾ। ਇਨਫੈਕਟ ਤਿੰਨੇ ਹੀ ਭੱਜ ਵਗੇ ਸਨ ਜਦੋਂ ਗਨਮੈਨਾਂ ਨੇ ਇਹਨਾਂ ਨੂੰ ਸੂਚਿਤ ਕਰ ਦਿੱਤਾ ਕਿ ਮਾਮਲਾ ਸ਼ੱਕੀ ਹੋ ਗਿਆ। ਤਾਂ ਓਪੀ ਰਾਣਾ ਤੁਸੀਂ ਵੇਖੋ ਕਿ ਜਿਹੜਾ ਖੁਦ ਪੁਲਿਸ ਆਫੀਸਰ ਹੈ, ਇੱਕ ਤਰ੍ਹਾਂ ਨਾਲ ਇਹ ਸਬ ਇੰਸਪੈਕਟਰ ਹੈ ਸ਼ਾਇਦ, ਤਾਂ ਤੁਸੀਂ ਵੇਖੋ ਕਿ ਉਹ ਕਾਨੂੰਨ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ। ਉਹ ਕਿਤੇ ਨਾ ਜੀ ਕਿਤੇ ਰਾਹਤ ਲੈਣੀ ਚਾਹੁੰਦਾ ਸਭ ਤੋਂ ਪਹਿਲਾਂ। ਆਪਣੀ ਪੁਲਿਸ ਤੇ ਉਹਨੂੰ ਕੋਈ ਭਰੋਸਾ ਨਹੀਂ ਰਿਹਾ ਹੁਣ, ਜਾਂ ਆਪਣੀ ਏਜੰਸੀ ਤੇ ਕੋਈ ਭਰੋਸਾ ਨਹੀਂ। ਉਹ ਜਾ ਰਿਹਾ ਕੋਰਟ ਦੇ ਕੋਲ ਕਿ ਮੈਨੂੰ ਇੰਟਰਮ ਬੇਲ ਦੇ ਦਿਓ ਇੱਕ ਵਾਰੀ। ਤੋ ਖੈਰ 21 ਮਈ ਨੂੰ ਸੁਣਵਾਈ ਹੋਏਗੀ। ਮੈਨੂੰ ਨਹੀਂ ਲੱਗਦਾ ਗੁਰਪ੍ਰੀਤ ਏਦਾਂ ਸੀਬੀਆਈ ਦਾ ਮਾਮਲਾ ਹੋਵੇ। ਸੀਬੀਆਈ ਦੇ ਕੋਲ ਸਬੂਤ ਵੀ ਅੱਛੇ ਖਾਸੇ ਨੇ। ਵੱਡੇ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਨਾ, ਵੱਡਾ ਸਾਹਿਬ ਹੁਣ ਵਿਜੀਲੈਂਸ ਦਾ ਚੀਫ ਹੀ ਹੈ, ਉਹਦਾ ਆਪਦਾ ਬਿਲਕੁਲ ਜ਼ਿਕਰ ਆਇਆ ਪਿਆ FIR ਦੇ ਵਿੱਚ। ਤੁਸੀਂ ਵੀਕਐਂਡ ਤੇ ਦੇਖਿਆ ਹੋਣਾ, FIR ਵਾਇਰਲ ਹੋ ਗਈ ਸੀਗੀ। ਤਾਂ ਮੈਨੂੰ ਨਹੀਂ ਲੱਗਦਾ ਕਿ ਬਾਹਰ ਦੀ ਬਾਹਰ ਜ਼ਮਾਨਤ ਮਿਲ ਜਾਏਗੀ ਗੁਰਪ੍ਰੀਤ। ਮੈਨੂੰ ਇਦਾਂ ਲੱਗਦਾ ਵਾ ਕਿ ਨਹੀਂ, ਮੁਸ਼ਕਲ ਹੈ, ਬੜੀ ਮੁਸ਼ਕਲ ਬਾਬਾ, ਬੜੀ ਮੁਸ਼ਕਲ। ਮੈਨੂੰ ਨਹੀਂ ਜਾਪਦਾ ਕਿ ਕੋਈ ਇਸ ਪ੍ਰਕਾਰ ਦੀ ਅਦਾਲਤ ਇਹਨੂੰ ਫੌਰੀ ਤੌਰ ਤੇ ਰਾਹਤ ਦੇ ਦੇਵੇਗੀ ਕਿ ਬਾਹਰ ਦੀ ਬਾਹਰ ਜ਼ਮਾਨਤ ਹੋ ਜਾਵੇ। ਬੜਾ ਇਹ ਖਤਰਨਾਕ ਕ੍ਰਾਈਮ ਮੰਨਿਆ ਜਾਂਦਾ ਹੈ ਕਿ ਤੁਸੀਂ ਇੱਕ ਅਹਿਮ ਪੋਸਟ ਤੇ ਬੈਠੇ ਹੋ, ਸੰਵੇਦਨਸ਼ੀਲ ਮਾਮਲਿਆਂ ਦੇ ਨਾਲ ਡੀਲ ਕਰ ਰਹੇ ਹੋ, ਕੇਂਦਰੀ ਏਜੰਸੀ ਨੇ, ਸੰਘੀ ਏਜੰਸੀ ਨੇ ਤੁਹਾਨੂੰ ਨਪੜ ਲਿਆ ਹੋਵੇ ਤੇ ਅਦਾਲਤ ਆਖੇ ਬਾਹਰ ਦੀ ਬਾਹਰ ਕਿ ਲੈ ਪੁੱਤ ਜ਼ਮਾਨਤ ਲੈ ਲਾ। ਮੈਨੂੰ ਨਹੀਂ ਲੱਗਦਾ ਗੁਰਪ੍ਰੀਤ ਸੰਭਵ ਹੈ। ਬਿਲਕੁਲ, ਸ਼ਾਇਦ ਰਾਜਜੀਤ ਵਾਲੇ ਮਾਮਲੇ 'ਚ ਇਹ ਹੋਇਆ ਹੀ ਹੈ ਨਾ, ਉਹ ਵੀ ਰਾਹਤ ਮੰਗ ਰਹੇ ਸੀ ਤੇ ਅਦਾਲਤ ਨੇ ਕਿਹਾ ਵੀ ਭਾਈ ਪਹਿਲਾਂ ਜਾ ਕੇ ਤੁਸੀਂ ਆਤਮ ਸਮਰਪਣ ਤਾਂ ਕਰੋ, ਤੁਸੀਂ ਬਾਹਰੋਂ ਬਾਹਰ ਹੀ ਕੀ ਚਾਹੁੰਦੇ ਹੋ, ਏਦਾਂ ਥੋੜ੍ਹੀ ਹੁੰਦਾ ਹੈ, ਤੁਸੀਂ ਜੀ ਸਤਿਕਾਰ ਨਹੀਂ ਕਰਦੇ ਬਿਲਕੁਲ ਇਹਨਾਂ ਚੀਜ਼ਾਂ ਗੁਰਪ੍ਰੀਤ, ਦਾ। ਉਹਨੂੰ ਤੇ ਭਗੌੜਾ ਐਲਾਨਿਆ ਹੋਇਆ ਹੈ ਨਾ, ਬਿਲਕੁਲ, ਉਹਨੂੰ ਬਿਲਕੁਲ ਉਹ ਭਗੌੜਾ ਐਲਾਨ ਦਿੱਤਾ ਸੀਗਾ। ਤਾਂ ਤੁਹਾਨੂੰ ਯਾਦ ਹੋਣਾ ਕਿ ਹਰਮੀਤ ਪਠਾਨ ਮਾਜਰਾ ਨੂੰ ਵੀ ਭਗੌੜਾ ਐਲਾਨ ਦਿੱਤਾ ਗਿਆ ਸੀਗਾ। ਤਾਂ ਫਿਰ ਕੀ ਆ ਕਿ ਕੋਰਟ ਇਹ ਕਹਿੰਦਾ ਹੈ ਕਿ ਬਈ ਤੁਸੀਂ ਤੇ ਭਗੌੜੇ ਹੋ, ਪਹਿਲਾਂ ਜੀ, ਆਓ, ਸਮਰਪਣ ਕਰੋ, ਆਪਣੀ ਜਿਹੜੀ ਪੀਓ ਵਗੈਰਾ ਹੈ ਭਗੌੜੇ ਦੀ ਜਿਹੜੀ ਉਹ ਲੱਗੀ ਹੁੰਦੀ ਆ ਮੋਹਰ, ਉਸਨੂੰ ਜੀ। ਤੁੜਵਾਓ ਤੇ ਉਸ ਤੋਂ ਬਾਅਦ ਕਾਨੂੰਨ ਦੇ ਕੋਲੋਂ ਆਪਦੀ ਜ਼ਮਾਨਤ ਵਗੈਰਾ ਜਿਹੜੀ ਅਪਲਾਈ ਕਰਕੇ ਹਾਸਲ ਕਰ ਲਓ। ਸੋ ਇਹ ਪ੍ਰੋਸੀਜਰ ਹੁੰਦਾ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਸ ਤਰ੍ਹਾਂ ਕੋਰਟ ਕਹਿ ਸਕਦਾ ਹੈ, ਕੋਰਟ ਦਾ ਹੁਕਮ ਆ ਸਕਦਾ ਹੈ ਕਿ ਭਾਈ ਤੁਸੀਂ ਸਰੈਂਡਰ ਕਰੋ, ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਦੇ ਵਿੱਚ ਸ਼ਮੂਲੀਅਤ ਕਰੋ। ਜੀ, ਬਿਲਕੁਲ, ਪਹਿਲਾਂ ਤੁਸੀਂ ਆਓ ਤੇ ਫਿਰ ਦੇਖਦੇ ਹਾਂ ਵੀ ਅਗਲਾ ਕੰਮ ਅਦਾਲਤ ਦਾ ਹੈ, ਉਹਨਾਂ ਨੇ ਦੇਣੀ ਹੈ ਤੁਹਾਨੂੰ ਬਾਹਰੋਂ ਬਾਹਰ ਜਾਂ ਨਹੀਂ। ਖੈਰ ਅੱਗੇ ਵਧੀਏ ਤਾਂ ਉੱਧਰ ਤਰਨਤਾਰਨ ਵੀ ਪਹੁੰਚ ਗਈ ਜੀ ਈਡੀ, ਉੱਥੇ ਰੇਡ ਹੋਈ ਹੈ ਈਡੀ ਦੀ। ਹਾਂਜੀ, ਉਹੀ ਤੇ ਆਪਾਂ ਗੱਲਾਂ ਕਰ ਰਹੇ ਹਾਂ ਸਭ ਕਿ ਜੀ, ਈਡੀ ਦੀਆਂ ਜਿਹੜੀਆਂ ਰੇਡਾਂ ਨੇ ਉਹ ਬਹੁਤ ਤਾਬੜਤੋੜ ਪੈ ਰਹੀਆਂ ਨੇ, ਬਹੁਤ ਤਾਬੜਤੋੜ। ਤਾਂ ਇਹਦੇ ਵਿੱਚ ਤੇ ਜੇ ਆਪਾਂ ਵੇਖੀਏ ਕਿ ਮਾਝੇ 'ਚ ਜੇ ਜਾਂਚ ਪੜਤਾਲ, ਹੁਣ ਦੇਖੋ ਮਾਝੇ ਦੇ ਵਿੱਚ ਐਨਸੀਬੀ ਵੀ ਬਹੁਤ ਜ਼ਿਆਦਾ ਐਕਟਿਵ ਹੈ। ਤੁਹਾਨੂੰ ਪਤਾ ਨਾਰਕੋਟਿਕਸ ਕੰਟਰੋਲ ਬਿਊਰੋ ਹੈ ਜਿਹੜਾ, ਉਹ ਵੀ ਧੜਾ ਧੜ ਛਾਪੇ ਮਾਰ ਰਹੀ ਹੈ, ਮਤਲਬ ਕਿ ਕੇਸ ਖੋਲ ਰਹੀ ਹੈ। ਉਹ ਤੇ ਤੁਸੀਂ ਐ ਸਮਝੋ ਕਿ ਥੋੜਾ ਜਿਹਾ ਕੰਮ ਉਹਨਾਂ ਦਾ ਨਾ ਢਿੱਲਾ ਇਸ ਕਰਕੇ ਪੈ ਗਿਆ ਕਿ ਉਹਨਾਂ ਨੇ ਇੱਕ ਸਿੱਖ ਨੌਜਵਾਨ ਜਿਹੜਾ BSF ਦੇ ਵਿੱਚ ਤੈਨਾਤ ਸੀਗਾ, ਉਹ ਕੁੱਟ-ਕੁੱਟ ਕੇ ਮਾਰ ਦਿੱਤਾ। ਜਦੋਂ ਜੀ, ਕੁੱਟ-ਕੁੱਟ ਕੇ ਮਾਰ ਦਿੱਤਾ ਤਾਂ ਐਨਸੀਬੀ ਵਾਲਿਆਂ ਤੇ ਪਰਚਾ ਹੋ ਗਿਆ ਸੀਗਾ ਜੀ। ਸੋ ਇਸ ਵਾਸਤੇ ਉਹ ਥੋੜੇ ਜਿਹੇ ਢਿੱਲੇ ਹੋ ਗਏ ਨੇ। ਪਰ ਅੱਜ ਤਰਨਤਾਰਨ ਦੇ ਵਿੱਚ ਦਸਤਕ ਦਿੱਤੀ ਆ ਈਡੀ ਨੇ। ਕੋਈ ਗੱਲਬਾਤ ਜ਼ਿਆਦਾ ਤੇ ਬਾਹਰ ਨਿਕਲ ਕੇ ਨਹੀਂ ਆ ਰਹੀ ਗੁਰਪ੍ਰੀਤ, ਕਿ ਇਹਦੇ ਵਿੱਚ ਕੀ ਮਾਮਲਾ ਹੈ, ਕੀ ਮਾਜਰਾ, ਕਿਉਂਕਿ ਹੌਲੀ-ਹੌਲੀ ਚੀਜ਼ਾਂ ਫਿਰ ਸੋਰਸਸ ਜਿਹੜੇ ਹੁੰਦੇ ਆ ਆਪਣੇ, ਉਹ ਦੱਸਦੇ ਆ ਕਿ ਭਾਈ ਕੀ ਹੋਇਆ, ਕੀ ਨਹੀਂ ਹੋਇਆ, ਕਿਸ ਕਦਰ ਇਹ ਕੰਮ ਜਿਹੜਾ ਉਹ ਅੱਗੇ ਵਧੇਗਾ, ਕੀ ਸੰਭਾਵਨਾ ਹੈ। ਤੋ ਹਾਲ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਕੋਈ ਵਿਸ਼ੇਸ਼ ਜਾਣਕਾਰੀ ਤੇ ਨਹੀਂ ਮਿਲ ਰਹੀ ਕਿ ਇਹ ਕਿਸ ਪ੍ਰਕਾਰ ਦੀ, ਕਿਸ ਤਰ੍ਹਾਂ ਦੀ ਰੇਡ ਹੈ, ਇਹਦੇ ਪਿੱਛੇ ਕੀ ਮੰਤਵ ਹੈ। ਪਰ ਇਹ ਗੱਲ ਤੇ ਸਾਫ਼ ਹੈ, ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ, ਕਿ ਬਹੁਤ ਹੀ ਜ਼ਿਆਦਾ ਰੇਡਾਂ ਵੱਜ ਰਹੀਆਂ ਨੇ, ਬਹੁਤ ਤਾਬੜਤੋੜ। ਮੈਨੂੰ ਤੇ ਲੱਗਦਾ ਕਿ ਈਡੀ ਵਾਲਿਆਂ ਨੂੰ ਤੇ ਸਪੈਸ਼ਲ ਕਹਿ ਦਿੱਤਾ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਕੋਈ ਘਰ ਘੁਰ ਆਪਦਾ ਦੇਖ ਲਓ, ਅਜੇ ਤੁਹਾਡੇ ਕਾਫੀ ਮਹੀਨੇ ਲੱਗਣੇ, ਕੋਈ ਕੋਠੀ ਕਿਰਾਏ ਤੇ ਲੈ ਲਓ।
ਕਿ ਐਵੇਂ ਤੁਸੀਂ ਦਿੱਲੀ ਨੂੰ ਆਓਗੇ ਫਿਰ ਉਧਰ ਨੂੰ ਜਾਓਗੇ, ਯਾਨੀ ਇਸ ਤਰ੍ਹਾਂ ਦਾ ਕੰਮ ਬਣਿਆ ਪਿਆ ਤਾਂ ਪਤਾ ਹੀ ਨਹੀਂ ਲੱਗਦਾ। ਮੈਂ ਜਿਵੇਂ ਤੁਹਾਨੂੰ ਅੱਗੇ ਦੱਸਿਆ ਕਿ ਇੰਨੀਆਂ ਰੇਡਾਂ ਵੱਜ ਰਹੀਆਂ ਕਿ ਪੰਜਾਬ ਦਾ ਕੁਝ ਮੀਡੀਆ ਤੇ ਉਦਾਂ ਬੇਈਮਾਨ ਆ, ਉਹ ਤੇ ਜੀ, ਵੈਸੇ ਵੀ ਇਦਾਂ ਦੀ ਕਵਰੇਜ ਨਹੀਂ ਦਿੰਦਾ ਤੇ ਕੁਝ ਪੱਤਰਕਾਰਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਥੇ ਕਿੱਥੇ ਰੇਡ ਵੱਜ ਰਹੀ ਆ। ਉਹ ਫਿਲਹਾਲ ਦੇਖਦੇ ਆ ਇਹਦੇ ਵਿੱਚ ਕੀ ਮਾਜਰਾ ਨਿਕਲਦਾ, ਪਰ ਕਿਤੇ ਨਾ ਕਿਤੇ ਕਹਿ ਲਓ ਕਿ ਜਿਹੜਾ ਏਜੰਸੀਆਂ ਨੇ ਤਾਣਾ ਬਾਣਾ ਬੁਣਿਆ ਇਹਦੇ ਵਿੱਚ ਇੱਕ ਗੱਲ ਤੇ ਸਾਫ਼ ਆ, ਕੁਝ ਅਫਸਰ ਜਿਹੜੇ ਆ ਉਹ ਉਹਨਾਂ ਨੇ ਨਿਸ਼ਾਨੇ ਤੇ ਲਏ ਨੇ, ਕੁਝ ਨੂੰ ਹੋਰ ਲੈ ਲੈਣਾ ਤੇ ਅਖੀਰ ਇਹਨਾਂ ਤੋਂ ਕੰਮ ਲਿਆ ਜਾਵੇਗਾ। ਕਿਉਂ? ਕਿਉਂਕਿ ਇਹ ਤੁਹਾਨੂੰ ਮੈਂ ਦੱਸ ਦਿੰਨਾ ਕਿ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੂੰ ਬੜਾ ਹੀ ਇਸ ਗੱਲ ਦਾ ਮਾਣ ਸੀ ਕਿ ਸਰਕਾਰ ਤਾਂ ਮੇਰੀ ਹੈ ਨਾ, ਮਸ਼ੀਨਰੀ ਦੀ ਮਾਲਕ ਮੁਖਤਿਆਰ ਤਾਂ ਮੈਂ ਆ ਨਾ। ਪਰ ਜਿਵੇਂ ਹੀ ਕੋਡ ਆਫ ਕੰਡਕਟ ਲੱਗਾ ਗੁਰਪ੍ਰੀਤ, ਜਿਵੇਂ ਜਿਵੇਂ ਗਿਆਨੇਸ਼ ਕੁਮਾਰ ਹੋਰਾਂ ਦੇ ਹੱਥ ਵਾਗਡੋਰ ਆਈ, ਤੁਸੀਂ ਦੇਖੋ ਕਿ ਉਹ ਜਿਹੜੇ ਪਹਿਲਾਂ ਹੀ ਸੈੱਟ ਕੀਤੇ ਅਫਸਰ ਸਨ, ਫਿਰ ਉਹਨਾਂ ਦੇ ਨਾਲ ਜਿਹੜੇ ਆ ਹੋਰ ਲਾ ਦਿੱਤੇ ਗਏ, ਉਹਨਾਂ ਨੂੰ ਬਦਲ ਕੇ ਉਹ ਬੰਦੇ ਜਿਹੜੇ ਕਿ ਭਾਜਪਾ ਦੇ ਨਾਲ ਬਿਲਕੁਲ ਕਹਿ ਲਓ ਕਿ ਦਿਲ ਨਾਲ ਦਿਲ ਮਿਲਾ ਕੇ ਚੱਲ ਰਹੇ ਸਨ, ਤਾਂ ਸਾਰੀ ਮਸ਼ੀਨਰੀ ਦਾ ਕੰਟਰੋਲ ਉਹਨਾਂ ਦੇ ਕੋਲ ਆ ਗਿਆ। ਔਰ ਜਿਸ ਵੇਲੇ ਉਹਨਾਂ ਦੇ ਕੋਲ ਉਹ ਕੰਟਰੋਲ ਆ ਗਿਆ ਗੁਰਪ੍ਰੀਤ, ਫਿਰ ਆਗੇ ਕੀ ਗੇਮ ਤੇ ਤੁਸੀਂ ਵੇਖੀ ਹੈ ਨਾ ਕਿ ਉਹਦੇ ਕਿੱਦਾਂ ਪਲਟ ਗਈ ਸੀਗੀ। ਜੀ, ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਅਰੋੜਾ ਹੋਣਾ ਦੀ ਕਰ ਲੈਂਦੇ ਆ ਇੱਕ ਵਾਰ ਮੁੜ ਤੋਂ। ਅਰੋੜਾ ਹੋਣਾ ਨੂੰ ਅੱਜ ਜੇਲ੍ਹ ਭੇਜਿਆ ਤੇ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਭਾਵੁਕਤਾ ਵਾਲੀਆਂ, ਉਹ ਆਪ ਬਾਹਰ ਕੱਢੀਆਂ ਜਾ ਰਹੀਆਂ ਨੇ ਜਾਂ ਫਿਰ ਇਹ ਪਲਾਂਟਡ ਚੀਜ਼ਾਂ ਵੀ ਬਹੁਤ ਕਰਦੇ ਨੇ ਨਾ ਇਹ, ਵੀ ਭਾਈ ਅਸੀਂ ਦਰਸਾਉਣਾ ਹੈ ਵੀ ਉਹ ਤਾਂ ਦੇਸ਼ ਦਾ ਸੱਚਾ ਨਾਗਰਿਕ ਹੈ, ਦੇਸ਼ ਭਗਤ ਹੈ, ਉਹ ਤਾਂ ਬਹੁਤ ਲੜਾਈ ਲੜ ਰਿਹਾ ਡਟ ਹੂੰ। ਕੇ। ਹਾਂਜੀ, ਅਰੋੜਾ ਨੂੰ ਜੇਲ੍ਹ ਭੇਜ ਦਿੱਤਾ ਹੈ। ਤੇ ਅਰੋੜਾ ਵਾਲਾ ਕੇਸ ਵੀ ਆਪਾਂ ਦੇਖ ਲਿਆ ਕਿ ਅੱਗੇ ਚੱਲੇਗਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਔਰ ਅਰੋੜਾ ਜਿਸ ਨੂੰ ਇੱਥੇ ਮੈਂ ਵੇਖਿਆ ਕਿ ਰੱਬ ਯਾਦ ਨਹੀਂ ਸੀਗਾ, ਅੱਜ ਬਹੁਤ ਹੀ ਬੁਰੀ ਹਾਲਤ 'ਚ ਮੈਨੂੰ ਲੱਗਦਾ ਕਿ ਸ਼ਾਇਦ ਇਹ ਤਸਵੀਰਾਂ ਜਿਹੜੀਆਂ ਨੇ ਉਹ ਪਲਾਂਟਡ ਤਰੀਕੇ ਨਾਲ ਤੇ ਬਾਹਰ ਨਹੀਂ ਆਈਆਂ ਗੁਰਪ੍ਰੀਤ, ਜਿਸ ਤਰ੍ਹਾਂ ਦੀਆਂ। ਬਹੁਤ ਹੀ ਟੁੱਟਾ ਹੋਇਆ ਇਨਸਾਨ ਨਜ਼ਰ ਆ ਰਿਹਾ ਸੀ, ਐਡਾ ਹੰਕਾਰ ਹੋ ਗਿਆ ਸੀ ਅਰੋੜਾ ਨੂੰ। ਇਹ ਤੇ ਮਤਲਬ ਕਿ ਇੰਟਰਵਿਊ ਮੈਂ ਪੜ੍ਹੀ ਜਿਹੜੀ ਕਿ ਜਾਗਰਣ ਗਰੁੱਪ ਨੇ ਕੀਤੀ ਸੀ, ਤੁਹਾਡੇ ਜਲੰਧਰ ਤੋਂ ਲੱਗੀ ਸੀ, ਉਹਦੇ ਜਿਹੜੇ ਆਨਸਰ ਸੀਗੇ ਮੈਂ ਅੱਖਰਾਂ ਦੇ ਵਿੱਚ ਹੀ ਪਾ ਰਿਹਾ ਸੀਗਾ ਕਿ ਇੱਕ ਬਹੁਤ ਹੀ ਹੰਕਾਰੀ ਕਿਸਮ ਦਾ ਕੋਈ ਮੰਤਰੀ ਜਿੱਦਾਂ ਜਵਾਬ ਦੇ ਰਿਹਾ ਹੋਵੇ। ਤੋ ਖੈਰ ਬਹੁਤ ਟੁੱਟਿਆ ਟੁੱਟਿਆ ਨਜ਼ਰ ਆਇਆ ਅਰੋੜਾ। ਅੱਛਾ, ਇੱਕ ਖਬਰ ਜਿਹੜੀ ਮੈਂ ਕਹਿੰਦਾ ਕਿ ਹੋਰ ਵੀ, ਕਿਉਂਕਿ ਇਸ ਖਬਰ ਨੂੰ ਤੇ ਆਪਾਂ ਇੱਥੇ ਛੱਡ ਦਈਏ ਤੇ ਠੀਕ ਹੋਏਗਾ। ਅਰੋੜਾ ਦਾ ਪਰਿਵਾਰ ਗਿਆ, ਦੇਖੋ ਗੱਲ ਇਹ ਆ ਕਿ ਜਦੋਂ ਬੰਦਾ ਇਦਾਂ ਦੀ ਮੁਸੀਬਤ ਦੇ ਵਿੱਚ ਫਸ ਜਾਂਦਾ, ਜਦੋਂ ਧੀਆਂ ਪੁੱਤ ਆਉਂਦੇ ਨੇ, ਜਦੋਂ ਬੱਚੇ ਮਿਲਦੇ ਨੇ, ਤਾਂ ਫਿਰ ਜ਼ਾਹਰਾ ਜੀ ਗੱਲ ਹੈ ਇੱਥੇ ਤੇ ਮੇਰਾ ਮਤਲਬ ਸਿੱਧਾ ਕਹਿ ਲਓ ਕਿ ਥੋੜਾ ਜਿਹਾ ਹਮਦਰਦੀ ਵਾਲਾ ਪੱਖ ਵੀ ਹੈ ਅਰੋੜਾ ਸਾਹਿਬ ਦੇ ਨਾਲ ਕਿ ਜਦੋਂ ਧੀਆਂ ਪੁੱਤਰ ਏਦਾਂ ਆਉਂਦੇ ਨੇ, ਤੁਸੀਂ ਜੁਡੀਸ਼ੀਅਲ ਕਸਟਡੀ 'ਚ ਹੋਵੋ ਜਾਂ ਰਿਮਾਂਡ ਵਗੈਰਾ 'ਚ ਹੋਵੋ, ਤਾਂ ਬੰਦਾ ਥੋੜਾ ਇਮੋਸ਼ਨਲੀ ਵੀਕ ਤੇ ਹੋ ਹੀ ਜਾਂਦਾ ਹੈ। ਪਰ ਅਹਿਮ ਗੱਲ ਸੀਗੀ ਜਿਹੜੀ ਆਪਾਂ ਗੱਲ ਕਰੀਏ ਤਾਂ ਸਵਾਲ ਜਵਾਬ ਜਿਹੜੇ ਉੱਥੇ ਹੋਏ ਨੇ ਉਹ ਕਾਫੀ ਕਹਿ ਲਓ ਕਿ ਬਹਿਸ ਬਸਈਆ ਉੱਥੇ ਹੋਇਆ ਜੁਡੀਸ਼ੀਅਲ ਕਸਟਡੀ ਦੇ ਸਮੇਂ ਨੂੰ ਲੈ ਕੇ, ਫਿਰ ਰਿਮਾਂਡ ਦੀ ਮੰਗ ਕੀਤੀ ਗਈ ਉਸ ਚੀਜ਼ ਨੂੰ ਲੈ ਕੇ। ਪਰ ਇਸ ਤੋਂ ਇਲਾਵਾ ਅੱਜ ਅਦਾਲਤੀ ਜੇ ਗੇੜ ਦੀ ਗੱਲ ਕਰੀਏ, ਇੱਕ ਖਬਰ ਗੁਰਪ੍ਰੀਤ ਉਹ ਵੀ ਮਹੱਤਵਪੂਰਨ ਆ। ਇਸ ਖਬਰ ਦੇ ਨਾਲ ਮੈਂ ਉਸ ਨੂੰ ਜੋੜਨਾ ਚਾਹਾਂਗਾ ਤੁਹਾਡੀ ਇਜਾਜ਼ਤ ਲੈ ਕੇ ਕਿ ਗੁਰਪ੍ਰੀਤ ਕੱਲ ਇੱਕ ਬਹੁਤ ਵੱਡੇ ਅਕਾਲੀ ਆਗੂ ਜਿਹੜਾ ਕਿ ਉਮਰ 'ਚ ਛੋਟਾ ਸੀ, ਜਸਕਰਨਜੀਤ ਸਿੰਘ ਦਿਓਲ, ਉਸਨੂੰ ਅਰੈਸਟ ਕੀਤਾ ਗਿਆ ਪੋਸਕੋ ਵਰਗੇ ਕਾਨੂੰਨ ਦੇ ਤਹਿਤ ਸ਼ੋਸ਼ਣ ਨਾਬਾਲਗ ਦਾ, ਯਾਨੀ 14 ਸਾਲ ਦੀ ਲੜਕੀ, ਔਰ ਲੜਕੀ ਵੀ ਕੀ ਦੀ ਜੋ ਔਰਤ ਉਹਦੇ ਨਾਲ ਰਹਿ ਰਹੀ ਆ, ਆਪਣੇ ਪਹਿਲੇ ਖਾਵੰਦ ਨੂੰ ਛੱਡ ਕੇ, ਆਪਣੇ ਪਹਿਲੇ ਬੰਦੇ ਨੂੰ ਛੱਡ ਕੇ ਇਹਦੇ ਨਾਲ ਰਹਿ ਰਹੀ ਆ, ਉਸੇ ਦੀ ਹੀ ਕੁੜੀ ਨੇ ਮਤਲਬ ਕਿ ਇਸ ਤਰ੍ਹਾਂ ਦਾ ਕਿਤੇ ਨਾ ਕਿਤੇ ਕਹਿ ਲਓ ਕਿ ਬੜਾ ਹੀ ਭੈੜਾ ਦੋਸ਼ ਲਾਇਆ। ਅੱਛਾ, ਹੁੰਦਾ ਕੀ ਆ ਕਿ ਉਹਦੇ ਵਿੱਚ ਅੱਜ ਬਲਤੇਜ ਪੰਨੂ ਜੀ ਲੰਮੀ ਚੌੜੀ ਪ੍ਰੈਸ ਕਾਨਫਰੰਸ ਕਰਦੇ ਔਰ ਅਕਾਲੀਆਂ ਦਾ ਗੁੱਡਾ ਬੰਨਦੇ ਨੇ ਕਿ ਅਕਾਲੀ ਤਾਂ ਅੱਜ ਕੱਲ ਇਹੋ ਜਿਹੇ ਹੀਰੇ ਰੱਖਦੇ ਆ ਕਿ ਜਿਹੜੇ ਚਕਲਾ ਚਲਾਉਂਦੇ ਆ। ਗੋਗੇ ਦਾ ਉਹ ਤੁਹਾਨੂੰ ਪਤਾ ਨਾ ਇੱਕ ਅਕਾਲੀ ਫੜਿਆ ਗਿਆ ਸੀਗਾ। ਅੱਛਾ, ਇਸ ਬੰਦੇ ਦੀ ਵੀ ਗੱਲ ਕੀਤੀ ਕਿ ਵੇਖੋ ਕਿਸ ਤਰ੍ਹਾਂ ਦੇ ਗੰਦੇ ਦੋਸ਼, ਕਿਸ ਤਰ੍ਹਾਂ ਦੇ ਗੰਦੇ ਕਾਰੇ ਕਰਦੇ ਨੇ। ਅੱਛਾ, ਕਮਾਲ ਦੀ ਗੱਲ ਗੁਰਪ੍ਰੀਤ ਇਹ ਹੋਈ ਕਿ ਜਿਸ ਤਰ੍ਹਾਂ ਹੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਕੁਝ ਮਿੰਟ ਬਾਅਦ ਹੀ ਇੱਕ ਖਬਰ ਆਉਂਦੀ ਹੈ। ਖਬਰ ਇਹ ਆਉਂਦੀ ਹੈ ਕਿ ਅਦਾਲਤ ਦੇ ਵਿੱਚ ਇਹਨਾਂ ਦੀ ਪੁਲਿਸ ਦੀ ਇਹ ਜਿਹੜੀ ਗ੍ਰਿਫਤਾਰੀ ਉਹ ਹੀ ਡਿੱਗ ਪੈਂਦੀ ਆ। ਕਿਉਂ? ਕਿਉਂਕਿ ਪੁਲਿਸ ਨੇ ਜੋ ਗ੍ਰਿਫਤਾਰੀ ਦਾ ਅਧਿਕਾਰਤ ਤੌਰ ਤੇ ਕਹਿ ਲਓ ਕਿ ਰਸਮੀ ਇੱਕ ਪ੍ਰੋਸੀਜਰ ਫੋਲੋ ਕਰਨਾ ਸੀ, ਉਸ ਨੂੰ ਵੀ ਫੋਲੋ ਨਹੀਂ ਕੀਤਾ।
ਦੇਖੋ ਕਿੱਡੀ ਨਮੋਸ਼ੀ ਵਾਲੀ ਗੱਲ ਆ ਕਿ ਜਿਸ ਮੁੱਦੇ ਨੂੰ ਇਹਨਾਂ ਨੇ ਬਹੁਤ ਵੱਡਾ ਬਣਾਇਆ, ਔਰ ਵੱਡਾ ਬਣਦਾ ਵੀ ਹੈ, ਇਖਲਾਕ ਨਾਲ ਜੁੜਦਾ ਹੈ, ਸਿਆਸਤ ਨਾਲ ਜੁੜਦਾ ਹੈ, ਕਾਨੂੰਨ ਨਾਲ ਜੁੜਦਾ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਉਹਦਾ ਬਣਦਾ ਵੀ ਇਹੋ ਜਿਹਾ। ਪਰ ਉਹ ਇਲਜ਼ਾਮ ਹੁੰਦੇ ਨੇ, ਤੇ ਇਸ ਇਲਜ਼ਾਮ ਦੇ ਵਿੱਚ ਕਿਤੇ ਨਾ ਕਿਤੇ ਚਰਚਾ ਸੀ ਕਿ ਲੁਧਿਆਣੇ ਦੀ ਅੰਦਰੂਨੀ ਰਾਜਨੀਤੀ ਨੇ ਗੇਮ ਖੇਡੀ ਆ, ਤੇ ਇੱਕ ਨੇਤਾ ਦਾ ਖਾਸ ਤੌਰ ਤੇ ਨਾਂ ਆਉਂਦਾ ਹੈ। ਉਹ ਪਹਿਲਾਂ ਵੈਸੇ ਤੇ ਅੱਜ ਵੀ ਅਕਾਲੀ ਦਲ 'ਚ ਹੀ ਆ, ਤੇ ਉਹਦਾ ਅਕਾਲੀ ਦਲ 'ਚੋਂ ਬਗਾਵਤ ਕਰ ਗਏ, ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ। ਤਾਂ ਉਹਨਾਂ ਦਾ ਨਾਂ ਆ ਰਿਹਾ ਸੀਗਾ। ਖੈਰ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਮੈਂ ਨਹੀਂ ਕਹਿ ਸਕਦਾ, ਪਰ ਸੋਸ਼ਲ ਮੀਡੀਆ ਤੇ ਖੂਬ ਚਰਚੇ ਹੋਏ। ਤਾਂ ਕਹਿਣ ਦਾ ਮਤਲਬ ਇਹ ਆ ਕਿ ਐਡਾ ਵੱਡਾ ਮੁੱਦਾ ਬਣਾਇਆ ਗਿਆ, ਔਰ ਇਹ ਵੀ ਨਹੀਂ ਵੇਖਿਆ ਗਿਆ ਪੰਨੂ ਜੀਵਨਿਓ ਕਿ ਉਹਨਾਂ ਤੇ ਵੀ ਕਦੇ ਇਸ ਤਰ੍ਹਾਂ ਦੇ ਦੋਸ਼ ਲੱਗੇ ਸਨ, ਬਾਅਦ ਦੇ ਵਿੱਚ ਉਹ ਬਾਇਜ਼ਤ ਬਰੀ ਹੋ ਜਾਂਦੇ ਆ। ਤਾਂ ਇਹਦੇ ਵਿੱਚ ਕੀ ਹੋਇਆ ਕਿ ਐਡਾ ਵੱਡਾ ਮੁੱਦਾ ਜਿਹੜਾ ਇਹਨਾਂ ਦੇ ਹੱਥ ਆਇਆ, ਤਾਂ ਪੁਲਿਸ ਨੇ ਮਿੱਟੀ ਕਰਤਾ ਜੀ। ਹੁਣ ਪੁਲਿਸ ਦਾ ਡਿਪਾਰਟਮੈਂਟ ਤੇ ਭਗਵੰਤ ਮਾਨ ਜੀ ਕੋਲੇ ਕਿ ਭਾਈ ਏਦਾਂ ਕਿੱਦਾਂ ਹੋ ਸਕਦਾ, ਜੇ ਇਹ ਐਡਾ ਗੰਭੀਰ ਮਸਲਾ ਸੀ ਤਾਂ ਇੱਕ ਦੋਸ਼ੀ, ਇੱਕ ਮੁਲਜ਼ਮ ਜਿਹੜਾ ਤੁਸੀਂ ਫੜਿਆ, ਉਹ ਮਿੰਟਾਂ ਦੇ ਵਿੱਚ ਛੁੱਟ ਜਾਵੇ। ਤੇ ਮੇਰੇ ਖਿਆਲ ਦੇ ਨਾਲ ਇਹ ਵੀ ਖਬਰ ਕੋਈ ਅੱਜ ਦੀ ਛੋਟੀ ਖਬਰ ਨਹੀਂ ਸੀਗੀ ਗੁਰਪ੍ਰੀਤ। ਅਨਮਿਊਟ ਪਲੀਜ਼, ਅਨਮਿਊਟ। ਜੀ ਇੱਧਰ ਇਸ ਤੋਂ ਅੱਗੇ ਵਧੀਏ ਤਾਂ ਉਧਰ ਐਨਆਰਆਈ ਬੀਬੀ ਦੇ ਕਤਲ ਮਾਮਲੇ 'ਚ ਵੀ ਪੁਲਿਸ ਤੇ ਹੀ ਪਰਚਾ ਹੋ ਗਿਆ। ਹਾਂਜੀ ਹਾਂਜੀ, ਅੱਛਾ ਇਹ ਵੀ ਬੜਾ ਇੰਟਰਸਟਿੰਗ ਮਾਮਲਾ। ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਐਨਆਰਆਈ ਔਰਤ ਜਿਹੜੀ ਕਿ ਕਿਸੇ ਦੇ ਨਾਲ ਸੰਬੰਧ ਦੇ ਵਿੱਚ ਸੀ, ਸ਼ਾਇਦ ਬੰਦਾ ਇੰਗਲੈਂਡ ਸੀ ਜੇ ਮੈਂ ਗਲਤ ਨਹੀਂ ਆ, ਤੇ ਉਹ ਵੀ ਆਮ ਜੀ ਆਦਮੀ ਪਾਰਟੀ ਦੇ ਨਾਲ ਹੀ ਕਿਸੇ ਸਮੇਂ ਕਹਿ ਲਓ ਕਿ ਜੁੜਿਆ ਹੋਇਆ ਸੀਗਾ, ਹੁਣ ਪਤਾ ਨਹੀਂ ਹੈਗਾ ਸੀਗਾ ਕਿ ਨਹੀਂ, ਤੇ ਦੋਸ਼ ਲੱਗਾ ਸੀਗਾ ਕਿ ਉਹਨੇ ਉਹ ਮਰਵਾਤੀ। ਉਹਦੇ ਵਿੱਚ ਕੀ ਹੋਇਆ ਵਾ ਕਿ ਜਿਹੜੇ ਦੋਸ਼ੀ ਆ, ਉਹਨਾਂ ਨੇ ਜਦੋਂ ਜਾ ਕੇ ਉੱਥੇ ਉਹਨਾਂ ਚੋਂ ਕਿਸੇ ਨੇ ਬੇਲ ਅਪਲਾਈ ਕੀਤੀ, ਤਾਂ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਸ ਗਵਾਹ ਦੇ ਬਿਆਨ ਦਰਜ ਕੀਤੇ ਗਏ ਨੇ, ਤਾਂ ਉਹਦੀ ਮੌਤ ਜਿਹੜੀ ਆ ਉਹ ਪਹਿਲਾਂ ਹੀ ਹੋ ਚੁੱਕੀ ਹੈ। ਉਹਦੀ ਜੀ ਮੌਤ ਪਹਿਲਾਂ ਹੋ ਚੁੱਕੀ ਹੈ, ਤੇ ਉਹਦੀ ਮੌਤ ਤੋਂ 4-5 ਮਹੀਨਿਆਂ ਬਾਅਦ ਉਹਦਾ ਬਿਆਨ ਦਰਜ ਕੀਤਾ ਜਾ ਰਿਹਾ ਡੇਟ ਪਾ ਕੇ। ਵੇਖੋ ਕਿੱਡੀ ਨਲਾਇਕੀ ਆ ਯਾਰ, ਕਿੱਡੀ ਨਲਾਇਕੀ ਆ। ਹੁਣ ਇਸ ਕੇਸ ਦੇ ਵਿੱਚ ਦੇਖੋ ਪੁਲਿਸ ਵਾਲਿਆਂ ਤੇ ਹੀ ਮਾਮਲਾ ਖੁੱਲ ਗਿਆ। ਅਦਾਲਤ ਤੇ ਦੇਖੋ ਨਾ, ਜੇ ਇਹੋ ਜਿਹੀ ਕੁਤਾਹੀ ਕਰੋਗੇ, ਅਦਾਲਤ ਨੇ ਤਾਂ ਮਾਮਲਾ ਖੋਲ ਹੀ ਦੇਣਾ ਪੁਲਿਸ ਵਾਲਿਆਂ ਤੇ। ਹੁਣ ਪੁਲਿਸ ਵਾਲੇ ਤੇ ਇਹੋ ਜਿਹੇ ਹੋ ਗਏ ਨੇ ਕਿ ਇਹ ਤੇ ਕਿਸੇ ਵੀ ਸਰਕਾਰ ਦੇ ਵਿੱਚ ਜੇ ਕਹਿ ਲਈਏ ਨਾ ਕਿ ਨਹੀਂ ਟਿਕਦੇ। ਅੱਜ ਤੁਸੀਂ ਵੇਖੋ ਇੱਕ QR ਕੋਡ ਤੇ ਹੀ ਰਿਸ਼ਵਤ ਲਈ ਜਾਂਦਾ ਸੀਗਾ, ਕਮਾਲ ਦੀ ਗੱਲ ਹੈ। ਇਹ ਵੀ ਇੱਕ ਕਮਾਲ ਹੀ ਆ ਨਾ, ਕੋਈ ਡਰ ਹੀ ਨਹੀਂ, ਕੋਈ ਭੈ ਹੀ ਨਹੀਂ ਹੈ ਕਿ QR ਕੋਡ ਤੇ ਜਦੋਂ ਤੁਸੀਂ ਸਕੈਨ ਕਰਾ ਕੇ ਕਿਸੇ ਤੋਂ ਰਿਸ਼ਵਤ ਲਵੋਗੇ, ਉਹ ਤੇ ਆਪ ਹੀ ਰਿਕਾਰਡ ਤੇ ਆ ਗਿਆ, ਉਹਦੇ ਤੁਹਾਡੇ ਖਿਲਾਫ ਬਿਲਕੁਲ ਕੇਸ ਹੀ ਬੜਾ ਤਗੜਾ ਬਣ ਗਿਆ। ਤਾਂ ਪੁਲਿਸ ਇੱਥੇ ਬਦਨਾਮੀ ਤੋਂ ਬਿਲਕੁਲ ਨਹੀਂ ਡਰਦੀ। ਤਾਂ ਇਹ ਦੋ ਜਣਿਆਂ ਤੇ ਮਾਮਲਾ ਅਦਾਲਤ ਨੇ ਖੋਲ ਦਿੱਤਾ ਹੈ, ਐਸੀ ਕਿ ਤੈਸੀ ਕਰ ਦਿੱਤੀ ਇਹਨਾਂ ਨੇ ਇਸ ਕੇਸ ਦੀ ਵੀ ਗੁਰਪ੍ਰੀਤ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।